ਬੰਦਿਆਂ ਨੇ ਜਥੇਦਾਰ ਨਿੱਜਰ ਦਾ ਕਤਲ ਕੀਤਾ। ਉਹ ਕਾਤਲ ਜਿਹੜੇ ਨੇ ਪੰਜਾਬ ਤੋਂ ਗਏ ਸੀ, ਸਰਕਾਰ ਨੇ ਵੀਜ਼ੇ ਬੂਜੇ ਦਵਾ ਕੇ ਉੱਥੇ ਭੇਜੇ ਸੀ ਤੇ ਉਹਨਾਂ ਨੇ ਕਿਸੇ ਕਾਲਜ ਕਿਸੇ ਵਿਦਿਅਕ ਅਦਾਰੇ 'ਚ ਦਾਖਲਾ ਨਹੀਂ ਲਿਆ ਉੱਥੇ। ਉਹ ਤਾਂ ਸਿਰਫ ਸਟੂਡੈਂਟ ਵੀਜ਼ੇ ਤੇ ਗਏ ਹੀ ਇਹ ਕੰਮ ਕਰਨ। ਜਿਹੜੇ ਉਹ ਕਾਤਲ ਨੇ ਉਹਨਾਂ ਦੇ ਟੱਬਰ, ਉਹਨਾਂ ਦੇ ਘਰ ਪਰਿਵਾਰ ਐਸੇ ਪੰਜਾਬ ਦੇ ਵਿੱਚ, ਉਹਨਾਂ ਦੇ ਪਿੰਡ, ਸਾਰਾ ਕੁਝ ਆਪਾਂ ਨੂੰ। ਪਰ ਤੁਸੀਂ ਕਦੇ ਦੇਖਿਆ ਕਿਸੇ ਭਾਰਤੀ ਚੈਨਲ ਨੇ ਜਾ ਕੇ ਕੁੰਡਾ ਖੜਕਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਹੋਵੇ? ਸਲਮਾਨ ਖਾਨ ਫਿਲਮੀ ਐਕਟਰ ਦੇ ਨਜ਼ਦੀਕੀ ਬਾਬਾ ਸਦੀਕੀ ਨੂੰ ਕਤਲ ਕੀਤਾ ਜੀ। ਕੱਲ ਤੋਂ ਲਲਨ ਟੌਪ ਨਾਂ ਦਾ ਤੇ ਹੋਰ ਕਈ ਚੈਨਲਾਂ ਦਾ ਇਹ ਚਰਚਾ ਛਿੜਿਆ ਹੋਇਆ ਕਿ ਕਾਤਲਾਂ ਦੇ ਘਰੇ ਚੈਨਲ ਪਹੁੰਚ ਗਏ। ਬਾਬਾ ਸਦੀਕੀ ਦੇ ਕਾਤਲਾਂ ਦੇ ਘਰੇ ਚੈਨਲ ਜਾ ਸਕਦੇ ਆ, ਪਰ ਜਿਨ੍ਹਾਂ ਨੇ ਸਾਡੀ ਕੌਮ ਦਾ ਹੀਰੋ, ਸਾਡਾ ਜਰਨੈਲ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ, ਉਹਨਾਂ ਦੇ ਘਰੇ ਨਹੀਂ ਜਾ ਸਕਦੇ। ਜਿਸ ਮੁਲਕ ਦੇ ਮੀਡੀਆ ਦਾ ਇਹ ਹਾਲ ਆ ਕਿ ਉਹ ਖਬਰ ਤੱਕ ਨਹੀਂ ਛਾਪ ਸਕਦਾ, ਉਸ ਮੁਲਕ ਦੇ ਹੱਕ ਦੇ ਵਿੱਚ ਭੁਗਤਾਉਣ ਵਾਲੇ ਤੇ ਭੁਗਤਣ ਵਾਲੇ ਉਹ ਬਾਹਲੇ ਸਿਆਣੇ, ਬੁੱਧੀਜੀਵੀ, ਗਿਆਨਵਾਨ, ਉਹ ਧਾਰਮਿਕ ਸਿਆਸੀ ਲੀਡਰ, ਉਹ ਪਤਾ ਨਹੀਂ ਕਿਹੜੇ ਸਬ ਜਵਾਗ ਦਿਖਾਉਂਦੇ ਫਿਰਦੇ ਆ। ਮੈਂ ਇਸ ਗੱਲੋਂ ਮੋਦੀ ਸਾਹਿਬ ਨੂੰ ਧੰਨਵਾਦ ਕਰਨਾ ਚਾਹੁੰਦਾ। ਸਾਡੀ ਕੌਮ ਦੇ ਉਹ ਬੰਦੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸੀ ਮਾੜੀ ਆ ਤੇ ਬੀਜੇਪੀ ਵਾਲੇ ਬੜੇ ਚੰਗੇ ਆ, ਮੋਦੀ ਸਾਹਿਬ ਨੇ ਸਾਰੇ ਹਿਸਾਬ ਦਾ ਬਰਾਬਰ ਕਰ। ਮੋਦੀ ਸਾਹਿਬ ਨੇ ਦੱਸਤਾ ਕਿ ਚਾਹੇ ਤੁਸੀਂ ਕਾਂਗਰਸ ਲਿਆਓ, ਚਾਹੇ ਕੋਈ ਹੋਰ ਬਿਠਾ ਲਓ ਮੇਰੀ ਥਾਂ ਤੇ ਮੁੱਖ ਮੰਤਰੀ, ਇਹ ਕੰਮ ਤਾਂ ਇਹੀ ਚੱਲਣਾ ਵੀ ਸਿੱਖਾਂ ਦਾ, ਸਿੱਖ ਬਾਰਡਰ ਸਟੇਟ ਆ, ਪੰਜਾਬ ਬਾਰਡਰ ਸਟੇਟ ਆ, ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਿੱਖ ਆਪਦੇ ਰਾਜ ਦੀ ਗੱਲ ਕਰਨ। ਜੇ ਖਾਲਿਸਤਾਨ ਦੀ ਗੱਲ ਕਰਨਾ ਕਮਲਿਆਂ ਦਾ ਕੰਮ ਤਾਂ ਸ਼ੁਕਰ ਆ ਕਿ ਸਾਡੀ ਕੌਮ ਦੇ ਵਿੱਚ ਕਮਲੇ ਹੈਗੇ ਤੇ ਸਾਨੂੰ ਲੋੜ ਨਹੀਂ। ਧਰਕਾਰ ਆ ਉਹਨਾਂ ਸਿਆਣਿਆਂ ਦੀ, ਸਿਆਣਪ ਉੱਤੇ ਜਿਹੜੇ ਇਸ ਮੁਲਕ ਦੇ ਵਿੱਚ ਗੁਲਾਮ ਰਹਿਣ ਦਾ ਪਾਠ ਪੜਾਉਂਦੇ ਫਿਰਦੇ ਆ ਸਿੱਖਾਂ ਨੂੰ। ਜਿੰਨੇ ਸਿਆਸੀ ਦਲ ਨੇ ਇਹਨਾਂ ਸਾਰਿਆਂ ਦੀ ਪਰਖ ਹੋ ਗਈ ਹੈ। ਲੋਕਾਂ ਨੂੰ, ਸਿੱਖਾਂ ਨੂੰ, ਸਿਆਣਿਆਂ ਨੂੰ ਕੋਈ ਵੀ ਵਹਿਮ ਨਹੀਂ ਰਿਹਾ ਕਿ ਚਾਹੇ ਇੱਥੇ ਭਾਜਪਾ, ਚਾਹੇ ਕਾਂਗਰਸ, ਚਾਹੇ ਆਮ ਆਦਮੀ ਪਾਰਟੀ ਆ ਤੇ ਚਾਹੇ ਅਕਾਲੀ ਦਲ, ਜਿਹੜਾ ਮਰਜ਼ੀ ਸੱਤਾ 'ਚ ਆ ਜੇ, ਸਿੱਖਾਂ ਦਾ ਤੇ ਪੰਜਾਬ ਦਾ ਕਹਾਣ ਇਉਂ ਹੀ ਹੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਪਣੇ ਕੌਮੀ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਚੇਤੇ ਕਰੀਏ, ਜਿਹੜੇ ਅੱਜ ਦੇ ਦਿਨ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੀ। 18ਵੀਂ ਸਦੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਜਿਹੜੀ ਸ਼ਖਸੀਅਤ ਨੂੰ ਖਾਲਸਾ ਪੰਥ ਨੇ ਬਹੁਤ ਵੱਡਾ ਸਤਿਕਾਰ ਦਿੱਤਾ, ਸੁਲਤਾਨੁਲ ਕੌਮ ਕਹਿ ਕੇ ਚੇਤੇ ਕੀਤਾ, ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਨਵਾਬ ਕਪੂਰ ਸਿੰਘ ਜੀ ਦਾ ਜਾਂ ਹੋਰ ਬਹੁਤ ਸਾਰੇ ਉਸ ਸਦੀ ਦੇ ਜਰਨੈਲਾਂ ਚੋਂ, ਜਿਵੇਂ ਬਾਬਾ ਬਘੇਲ ਸਿੰਘ, ਸਾਰਿਆਂ ਦਾ ਹੀ ਸਤਿਕਾਰ, ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਇੱਕ ਵੱਖਰਾ ਹੀ ਰੁਤਬਾ, ਵੱਖਰਾ ਹੀ ਜਿਹੜਾ ਸਟੇਟਸ ਆ ਉਹ ਖਾਲਸਾ ਪੰਥ ਵਿੱਚ ਹੈ। ਤੇ ਜਿਸ ਤਰੀਕੇ ਨਾਲ ਉਹਨਾਂ ਦਾ ਪਰਿਵਾਰ ਗੁਰੂ ਪਰਿਵਾਰ ਨਾਲ ਜੁੜਿਆ ਸੀ, ਦਸ਼ਮੇਸ਼ ਪਾਤਸ਼ਾਹ ਦੇ ਪਰਿਵਾਰ ਨਾਲ ਜੁੜਿਆ ਹੋਇਆ ਸੀ, ਜਿਸ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਦਿੱਲੀ 'ਚ ਹੋਇਆ, ਉਹਨਾਂ ਦੇ ਬੋਲਾਂ ਦੇ ਵਿੱਚ ਵੀ ਸ਼ਬਦ ਜਿਹੜੇ ਸੀ ਉਹ ਹਮਕੋ ਤੁਮਕੋ ਵਾਲੇ ਸੀ। ਤੇ ਜਦੋਂ ਖਾਲਸਾ ਦਲਾਂ ਦੇ ਵਿੱਚ ਆਏ, ਕਈ ਵਾਰ ਸਿੰਘਾਂ ਨੇ ਉਹਨਾਂ ਨੂੰ ਉਹ ਬੋਲੀ ਕਰਕੇ ਛੇੜਖਾਨੀ ਕਰਨੀ ਤਾਂ ਬੜਾ ਖੇਡਣਾ ਤੇ ਮੇਤੋਂ ਨਹੀਂ ਛੋਲੇ ਵਰਤੀਂਦੇ। ਨਵਾਬ ਕਪੂਰ ਸਿੰਘ ਜੀ ਕਹਿੰਦੇ ਵੀ ਮੈਂ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ। ਦੇਖ ਲਾ, ਇਸੇ ਪੰਥ ਨੇ ਮੈਨੂੰ ਨਵਾਬ ਬਣਾਤਾ, ਤੈਨੂੰ ਕੀ ਪਤਾ ਇਹ ਸੁਲਤਾਨ ਉਲ ਕੌਮ ਬਣਾ ਦੇਣ, ਤੈਨੂੰ ਇਹ ਪਾਤਸ਼ਾਹ ਬਣਾ ਦੇਣ। ਤੇ ਉਹੀ ਗੱਲ ਹੋਈ ਵੀ ਖਾਲਸਾ ਪੰਥ ਨੇ ਗੁਰੂ ਸਾਹਿਬ ਦੇ ਊਟ ਆਸਰੇ ਨਾਲ ਉਹ ਫਤਿਹ ਹਾਸਲ ਕੀਤੀ, ਉਹ ਮੱਲਾਂ ਮਾਰੀਆਂ ਤੇ ਉਹਨਾਂ ਨੂੰ ਸੁਲਤਾਨ ਉਲ ਕੌਮ ਜਿਹੜਾ ਹੈ ਉਹ ਆਖਿਆ। ਬੜੇ ਨੀਤੀ ਨਿਪੁੰਨ, ਬੜੇ ਕੁਸ਼ਲ ਪ੍ਰਬੰਧਕ ਹੋਏ। ਮੈਂ ਉਹਨਾਂ ਦੀ ਪੂਰੀ ਜੀਵਨੀ ਇਸ ਪ੍ਰੋਗਰਾਮ ਵਿੱਚ ਨਹੀਂ ਸੁਣਾਵਾਂਗਾ, ਸਿਰਫ ਇੱਕ ਬੇਨਤੀ ਕਰਾਂਗਾ। ਵੈਸੇ ਤਾਂ ਸਾਡੇ ਭਾਈਚਾਰੇ ਨੂੰ ਆਦਤ ਘਟਦੀ ਜਾਂਦੀ ਆ, ਪਰ ਜਿਨ੍ਹਾਂ ਨੂੰ ਕਿਤਾਬ ਪੜ੍ਹਨ ਦੀ ਆਦਤ ਆ, ਉਹ ਡਾਕਟਰ ਗੰਡਾ ਸਿੰਘ ਦੀ ਲਿਖੀ ਹੋਈ ਜਿਹੜੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਾਰੇ ਕਿਤਾਬ ਆ, ਉਹ ਜ਼ਰੂਰ ਪੜ੍ਹਿਓ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ
ਵੀ ਆਪਣੇ ਧਰਮ ਨਾਲ ਤੇ ਧਰਮ ਦੇ ਆਧਾਰਿਤ ਰਾਜ ਨਾਲ ਜੁੜਨ ਵਾਸਤੇ ਡਾਕਟਰ ਗੰਡਾ ਸਿੰਘ ਦੀ ਇਹ ਜਿਹੜੀ ਕਿਤਾਬ ਆ ਸਰਦਾਰ ਜੱਸਾ ਸਿੰਘ ਆਹਲੂਵਾਲੀ ਹੈ, ਜਿਸ ਤਰੀਕੇ ਨਾਲ ਉਸ ਦੌਰ ਦੇ ਵਿੱਚ ਸਿੱਖਾਂ ਦੇ ਜੀਵਨ ਬਾਰੇ, ਸਿੰਘਾਂ ਦੀਆਂ ਚੜ੍ਹਤਾਂ ਬਾਰੇ ਤੇ ਜਿੱਤਾਂ ਬਾਰੇ ਤੇ ਹੋਰ ਜਿਹੜੇ ਦੁੱਖ ਸੰਤਾਪ ਝੱਲਿਆ ਅਬਦਾਲੀ ਦੇ ਘੱਲੂ ਘਾਰੇ, ਇਹ ਸਾਰੇ ਕਾਸੇ ਦੇ ਬਾਰੇ ਜਿਹੜੀ ਜਾਣਕਾਰੀ ਉਸ ਕਿਤਾਬ ਦੇ ਰਾਹੀਂ ਸਾਨੂੰ ਮਿਲਦੀ ਹੈ। ਅੱਜ ਕੱਲ ਐਰਤੁਗਰਲ ਗਾਜ਼ੀ ਸੀਰੀਅਲ ਦਾ ਚਰਚਾ ਚੱਲਿਆ। ਮੈਂ ਕਈ ਵਾਰ ਇਹਦੇ ਵਿੱਚ ਸੋਚਦਾ ਹੁੰਨਾ ਵੀ 18ਵੀਂ ਸਦੀ ਵਾਲੇ ਸਾਡੇ ਸਿੰਘਾਂ ਦੇ ਜਿਹੜੇ ਜੀਵਨ ਨੇ, ਜਿਹੜੇ ਉਸ ਦੌਰ ਵਿੱਚ ਸਾਡੇ ਸਿੰਘਾਂ ਨੇ, ਸਾਡੇ ਵਡੇਰਿਆਂ ਨੇ ਮੱਲਾਂ ਮਾਰੀਆਂ, ਜਿਹੜਾ ਐਰਤੁਗਰਲ ਗਾਜ਼ੀ ਸੀਰੀਅਲ ਦੇ ਵਿੱਚ ਦਿਖਾਇਆ ਜਾ ਰਿਹਾ, ਉਹ ਆਪਣੀ ਥਾਂ ਤੇ ਮਹਾਨ ਹੋ ਸਕਦਾ, ਚੰਗਾ ਹੋ ਸਕਦਾ, ਪਰ ਸਾਡੇ ਗੁਰਸਿੱਖ ਪਿਆਰਿਆਂ ਨੇ, ਸਾਡੇ ਵਡੇਰਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ। ਬਹੁਤ ਕਮਾਲ ਦੀ, ਬਹੁਤ ਹੀ ਬੇਮਿਸਾਲ ਕਿਸਮ ਦਾ ਜਿਹੜਾ ਇਤਿਹਾਸ ਆ ਉਹ ਸਾਡੇ ਪੁਰਖਿਆਂ ਨੇ ਸਿਰਜਿਆ। ਇਸ ਕਰਕੇ ਬਾਬਾ ਕਰਮ ਸਿੰਘ ਹੋਤੀ ਮਰਦਾਨ, ਸਰਦਾਰ ਸੋਹਣ ਸਿੰਘ ਜੀ ਸੀਤਲ, ਜਿਨ੍ਹਾਂ ਨੇ ਸਿੱਖ ਰਾਜ ਕਿਵੇਂ ਬਣਿਆ, ਤੇ ਦੂਜੀ ਜਿਹੜੀ ਕਿਤਾਬ ਆ ਸਿੱਖ ਰਾਜ ਕਿਵੇਂ ਗਿਆ, ਇਹ ਲਿਖਤਾਂ ਮੈਂ ਅਕਸਰ ਕਹਿਣਾ ਹੁੰਦਾ ਵੀ ਸਿੱਖ ਰਾਜ ਕਿਵੇਂ ਬਣਿਆ ਚਾਹੇ ਨਾ ਪੜ੍ਹੀ ਜਾਂ ਬਾਅਦ ਚ ਪੜ੍ਹ ਲਈ, ਪਰ ਆਹ ਕਿਤਾਬ ਜਿਹੜੀ ਆ ਸਿੱਖ ਰਾਜ ਕਿਵੇਂ ਗਿਆ ਇਹ ਜ਼ਰੂਰ ਪੜ੍ਹ, ਤਾਂ ਕਿ ਪਤਾ ਲੱਗੇ ਕਿ ਅੱਜ ਕੱਲ੍ਹ ਵੀ ਆਪਣੇ ਇਹੀ ਹਾਲ ਨੇ। ਜਿਹੜੀ ਕੌਮ ਆਪਦੀ ਕੌਮ ਦੇ ਅੰਦਰਲੇ ਗਦਾਰਾਂ ਨੂੰ ਸਜ਼ਾ ਦੇਣ ਤੋਂ ਝਿਜਕਣ ਲੱਗ ਜੇ ਕਿ ਭਰਾ ਮਾਰੂ ਜੰਗ ਹੋ ਜੂ, ਜਿਹੜੀ ਕੌਮ ਆਪਦੇ ਹਿੱਤਾਂ ਦੇ ਹੱਕਾਂ ਦੇ ਉਲਟ ਚੱਲ ਕੇ ਦੁਸ਼ਮਣ ਦਾ ਪੱਖ ਪੂਰਨ ਵਾਲਿਆਂ ਦਾ ਸਾਥ ਦੇਣ ਲੱਗ ਜੇ, ਉਹਦਾ ਆਹੀ ਹਾਲ ਹੁੰਦਾ ਜਿਹੜਾ ਆਪਣਾ ਹੋ ਰਿਹਾ ਅੱਜ ਕੱਲ੍ਹ। ਜੇ ਕਿਸੇ ਨੇ ਸਮਝਣਾ ਹੋਵੇ ਕਿ ਆਪਣਾ ਕੁਝ ਬਣਦਾ ਕਿਉਂ ਨਹੀਂ, ਜਾਂ ਇਹ ਸਮਝਣਾ ਹੋਵੇ ਵੀ ਆਪਣਾ ਕੁਝ ਬਣੂਗਾ, ਤਾਂ ਮੈਂ ਇਹ ਕਹਿਣਾ ਕਿ ਸਿੱਖ ਰਾਜ ਕਿਵੇਂ ਗਿਆ ਕਿਤਾਬ ਪੜ੍ਹ ਲਓ, ਆਪਾਂ ਨੂੰ ਸਮਝ ਆ ਜੂ ਵੀ ਜਦੋਂ ਆਪਣਾ ਰਾਜ ਭਾਗ ਗਿਆ, ਜਿਹੜੀਆਂ ਬਿਮਾਰੀਆਂ, ਜਿਹੜੇ ਔਗਣ, ਜਿਹੜੀਆਂ ਅਲਾਮਤਾਂ ਉਸ ਮੌਕੇ ਸਾਡੇ ਭਾਈਚਾਰੇ ਨੂੰ ਦੱਸਦੀਆਂ ਸੀ, ਅੱਜ ਵੀ ਉਹੀ ਸਾਡੇ ਕੁਛ ਸਾਰਾ ਕੁਝ ਉਹੀ। 1947 ਤੋਂ ਪਹਿਲਾਂ ਆਪਣੀ ਕੌਮ ਜਿਹੜੀ ਸੀ ਉਹ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਸਰਬੱਤ ਦੇ ਭਲੇ ਲਈ ਖਾਲਸਾ ਰਾਜ ਕਾਇਮ ਕਰਨ ਤੇ ਇੱਕ ਇਹੋ ਜਿਹਾ ਸਮਾਜ ਸਿਰਜਣ ਲਈ ਜਿਹੜਾ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਦਰਜ ਕੀਤਾ, ਉਹਦੇ ਲਈ ਸਰਗਰਮ ਸੀ। ਪਰ 1947 ਤੋਂ ਬਾਅਦ ਆਪਾਂ ਹੋਰ ਰਾਹ ਤੁਰ ਪਏ, ਕਰਾਹੇ ਪੈ ਗਏ ਤੇ ਆਪਣੇ ਵਿੱਚ ਬਹੁਤ ਹੀ ਸਿਆਣੇ, ਵਿਦਵਾਨ, ਬੁੱਧੀਜੀਵੀ ਇਹੋ ਜਿਹੇ ਲੋਕ ਆ ਗਏ ਜਿਹੜੇ ਹਰ ਵੇਲੇ ਮੱਤਾਂ ਦਿੰਦੇ ਰਹਿੰਦੇ ਨੇ ਕਿ ਭਾਰਤ ਵਿੱਚ ਰਹਿਣ ਨਾਲ, ਭਾਰਤ ਵਿੱਚ ਗੁਲਾਮ ਰਹਿਣ ਨਾਲ ਸਿੱਖਾਂ ਨੂੰ ਬੜਾ ਫਾਇਦਾ। ਮੈਨੂੰ ਤਾਂ ਲੱਗਦਾ ਨਹੀਂ ਕਿ ਦੁਨੀਆ ਦੀ ਕਿਸੇ ਕੌਮ ਦੇ ਕੋਲ ਇਹੋ ਜਿਹੇ ਬੁੱਧੀਜੀਵੀ ਹੋਣਗੇ ਜਿਹੜੇ ਇੰਨੇ ਸਿਆਣੇ ਆ ਵੀ ਆਪਦੀ ਕੌਮ ਨੂੰ ਗੁਲਾਮ ਰਹਿਣ ਦਾ ਪਾਠ ਪੜ੍ਹਾਉਣ। ਖਾਲਿਸਤਾਨੀ ਸੋਚ ਵਾਲਿਆਂ ਨੂੰ ਇਹ ਲੋਕ ਭੰਡਦੇ ਆ ਕਿ ਜੀ ਇਹਨਾਂ ਨੇ ਨੁਕਸਾਨ ਬੜਾ ਕਰਾਤਾ, ਜਿਵੇਂ ਖਾਲਿਸਤਾਨੀਆਂ ਨੇ ਕੋਈ ਲਾਲਾ ਜੀ ਦੀ ਹੱਟੀ ਖੋਲੀ ਹੋਵੇ ਜਿੱਥੇ ਨਫਾ ਨੁਕਸਾਨ ਤੋਲਣਾ ਮਿਲਣਾ ਹੋਵੇ। ਖਾਲਿਸਤਾਨੀਆਂ ਨੇ ਕੌਮ ਦੀ ਆਜ਼ਾਦੀ ਲਈ ਜੋ ਸੇਵਾ ਉਹਨਾਂ ਦੇ ਹਿੱਸੇ ਆਈ ਉਹ ਕੀਤੀ ਤੇ ਗਾਹ ਕਰ ਰਹੇ ਨੇ। ਜਿਹੜੇ ਖਾਲਿਸਤਾਨ ਦੇ ਖਿਲਾਫ ਨੇ ਉਹ ਸਿੱਖਾਂ ਦਾ ਧਰਮ, ਬੋਲੀ ਅਤੇ ਸੱਭਿਆਚਾਰ ਦਾ ਭੋਗ ਪਵਾਉਣ ਵਾਲੀ ਇੰਡੀਅਨ ਸਟੇਟ ਦੇ ਪਿੱਛ ਲੱਗ ਬਣੇ ਹੋਏ। 1984 ਤੱਕ ਤਾਂ ਇਉਂ ਕਹਿ ਕੇ ਡੰਗ ਸਾਰਦੇ ਰਹੇ ਕਿ ਜੀ ਕਾਂਗਰਸ ਮਾੜੀ ਹੈ। 1984 ਤੋਂ 1995 ਤੱਕ 97 ਤੱਕ ਕਾਂਗਰਸ ਨੂੰ ਗਾਲਾਂ ਕੱਢਦੇ ਰਹੇ। ਫਿਰ ਕਹਿੰਦੇ ਜੀ ਹੁਣ ਸਗੀ ਮਾਂ ਆ ਗਈ ਬੀਜੇਪੀ, ਕਾਂਗਰਸ ਜਿਹੜੀ ਮਤਰੇਈ ਮਾਂ ਸੀ, ਤੇ ਉਹਦਾ ਵੀ ਸਾਰਾ ਹਾਲ ਚਾਲ ਦੇਖ ਲਿਆ। ਇਸ ਮੌਕੇ ਬੀਜੇਪੀ
ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਘਾਣ ਕਰਦੀ ਫਿਰਦੀ ਆ। ਕਿੱਡਾ ਵੱਡਾ ਪੰਗਾ ਖੜਾ ਹੋਇਆ। ਅਮਰੀਕਾ ਨੇ ਅੱਜ ਫੇਰ ਬਿਆਨ ਦੇ ਦਿੱਤਾ ਵੀ ਜਦੋਂ ਤੱਕ ਇਹ ਮਸਲਾ ਤਣ ਪੱਤਣ ਨਹੀਂ ਲੱਗਦਾ, ਜਦੋਂ ਤੱਕ ਇਸ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਵਾਲੀ ਜਿਹੜੀ ਨਾਕਾਮ ਸਾਜ਼ਿਸ਼ ਹੈ, ਇਹਦੀ ਜਿਹੜੀ ਸਾਰਥਕ ਤੇ ਬਿਲਕੁਲ ਸੱਚੀ ਸੁੱਚੀ ਜਾਂਚ ਕਿਹਨੇ ਕੀ ਕੀਤਾ, ਕਿਉਂ ਕੀਤਾ, ਕਿਵੇਂ ਕੀਤਾ, ਜਦੋਂ ਤੱਕ ਪੂਰੀ ਤਰ੍ਹਾਂ ਸਾਹਮਣੇ ਜਾਂਚ ਨਹੀਂ ਆਉਂਦੀ, ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤੱਕ ਅਮਰੀਕਾ ਜਿਹੜਾ ਉਹ ਕਦੇ ਵੀ ਟਿਕ ਕੇ ਨਹੀਂ ਬੈਠੇਗਾ। ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਵੇਦਾਂਤ ਪਟੇਲ ਨੇ ਇਹਦੇ ਬਾਰੇ ਜਿਹੜੀ ਲੰਮੀ ਚੌੜੀ ਗੱਲਬਾਤ ਇੱਥੇ ਸਾਡੇ ਸਾਹਮਣੇ ਆਈ ਆ, ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਅਮਰੀਕਾ ਦਾ ਸਟੈਂਡ ਆ ਜਿਹੜਾ ਉਹ ਦੱਸਿਆ, ਤੇ ਇਹ ਵੀ ਕਿਹਾ ਕਿ ਅਸੀਂ ਸਮਝਦੇ ਹਾਂ, ਅਮਰੀਕਾ ਸਮਝਦਾ ਹੈ ਕਿ ਭਾਰਤੀ ਜਾਂਚ ਕਮੇਟੀ ਆਪਣੀ ਜਾਂਚ ਜਾਰੀ ਰੱਖੇਗੀ ਤੇ ਕੋਈ ਹੱਲ ਜਿਹੜਾ ਉਹ ਕੱਢ ਕੇ ਦਿਖਾ ਦੇ। ਤੋ ਇਹ ਗੱਲ ਹੁਣ ਸਭ ਦੇ ਸਾਹਮਣੇ ਆ ਕਿ ਜਥੇਦਾਰ ਨਿੱਜਰ ਦਾ ਕਤਲ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਐਡਵੋਕੇਟ ਪੰਨੂ ਵਾਲੇ ਕੇਸ ਨੇ ਇੰਡੀਆ ਨੂੰ, ਬੀਜੇਪੀ ਤੰਤਰ ਨੂੰ ਗਧੀਗੇੜ ਪਾਇਆ ਹੋਇਆ। ਮੈਂ ਇਸ ਗੱਲੋਂ ਮੋਦੀ ਸਾਹਿਬ ਨੂੰ ਧੰਨਵਾਦ ਕਰਨਾ ਚਾਹੁੰਦਾ। ਸਾਡੀ ਕੌਮ ਦੇ ਉਹ ਬੰਦੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸੀ ਮਾੜੀ ਆ ਤੇ ਬੀਜੇਪੀ ਵਾਲੇ ਬੜੇ ਚੰਗੇ ਆ, ਮੋਦੀ ਸਾਹਿਬ ਨੇ ਸਾਰੇ ਹਿਸਾਬ ਕਿਤਾਬ ਬਰਾਬਰ ਕਰਤੇ। ਮੋਦੀ ਸਾਹਿਬ ਨੇ ਦੱਸਤਾ ਕਿ ਚਾਹੇ ਤੁਸੀਂ ਕਾਂਗਰਸ ਲਿਆਓ, ਚਾਹੇ ਕੋਈ ਹੋਰ ਬਿਠਾ ਲਓ ਮੇਰੀ ਥਾਂ ਤੇ ਮੁੱਖ ਮੰਤਰੀ, ਇਹ ਕੰਮ ਤਾਂ ਇਹੀ ਚੱਲਣਾ ਵੀ ਸਿੱਖਾਂ ਦਾ, ਸਿੱਖ ਬਾਰਡਰ ਸਟੇਟ ਆ, ਪੰਜਾਬ ਬਾਰਡਰ ਸਟੇਟ ਆ, ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਿੱਖ ਆਪਦੇ ਰਾਜ ਦੀ ਗੱਲ ਕਰਨ। ਸੋ ਜਿਹੜੇ ਸਾਡੀ ਕੌਮ ਦੇ ਸਿਆਣੇ ਬੁੱਧੀਜੀਵੀ ਵਿਦਵਾਨ ਸੱਜਣ ਆ, ਉਹ ਦੱਸਣ ਕਿ ਜਿਹੜੇ ਸਿੱਖ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਖਾਲਿਸਤਾਨ ਮੰਗਦੇ ਆ, ਉਹਨਾਂ ਨੂੰ ਤਾਂ ਉਹ ਅਮਰੀਕਾ ਕੈਨੇਡਾ ਤੱਕ ਮਾਰਨ ਨੂੰ ਫਿਰਦੇ ਆ, ਤੇ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨੀ ਬੜੇ ਮਾੜੇ ਆ। ਜੇ ਖਾਲਿਸਤਾਨੀ ਜਿਹੜੇ ਆ ਉਹ ਇੰਨੀ ਗਲਤ ਨੇ, ਮਾੜੇ ਆ, ਤਾਂ ਫਿਰ ਅਮਰੀਕਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਸਾਂਭਦਾ, ਕੈਨੇਡਾ ਉਹਨਾਂ ਨੂੰ ਸਾਂਭਦਾ, ਤੇ ਦੁਨੀਆ ਭਰ ਦੇ ਮੁਲਕ ਕਹਿੰਦੇ ਆ ਕਿ ਇਹਨਾਂ ਨੂੰ ਆਪਦੀ ਗੱਲ ਕਹਿਣ ਦਾ ਪੂਰਾ ਹੱਕ ਵਾ, ਤੇ ਇੰਡੀਅਨ ਸਿਸਟਮ ਕਹਿੰਦਾ ਹੈਗਾ ਕਿ ਅਸੀਂ ਇਹਨਾਂ ਨੂੰ ਬੋਲਣ ਨਹੀਂ ਦੇਣਾ, ਗੱਲ ਨਹੀਂ ਕਰਨ ਦੇਣੀ। ਤੋ ਜਿਹੜੇ ਆਪਦੇ ਆਪ ਨੂੰ ਸਿਆਣੇ ਤੇ ਵਿਦਵਾਨ ਸਮਝਦੇ ਆ ਤੇ ਕਹਿੰਦੇ ਖੜੇ ਉਸ ਮੁਲਕ ਨਾਲ ਆ ਜਿਹੜਾ ਸਿੱਖਾਂ ਦੀ ਸੰਘੀ ਘੁੱਟਣ ਨੂੰ ਫਿਰਦਾ, ਆਵਾਜ਼ ਵੀ ਨਹੀਂ ਕੱਢਣ ਦੇਣੀ ਚਾਹੁੰਦਾ, ਦੌਰ ਫਿੱਟੇ ਨੂੰ ਇਹੋ ਜਿਹੀ ਸਿਆਣਪ ਦੇ। ਜੇ ਖਾਲਿਸਤਾਨ ਦੀ ਗੱਲ ਕਰਨਾ ਕਮਲਿਆਂ ਦਾ ਕੰਮ ਆ, ਤਾਂ ਸ਼ੁਕਰ ਆ ਕਿ ਸਾਡੀ ਕੌਮ ਦੇ ਵਿੱਚ ਕਮਲੇ ਹੈਗੇ ਆ, ਤੇ ਸਾਨੂੰ ਲੋੜ ਨਹੀਂ, ਧਿਰਕਾਰ ਆ ਉਹਨਾਂ ਸਿਆਣਿਆਂ ਦੀ ਸਿਆਣਪ ਉੱਤੇ ਜਿਹੜੇ ਇਸ ਮੁਲਕ ਦੇ ਵਿੱਚ ਗੁਲਾਮ ਰਹਿਣ ਦਾ ਪਾਠ ਪੜਾਉਂਦੇ ਫਿਰਦੇ ਆ ਸਿੱਖਾਂ ਨੂੰ। ਖੈਰ, ਜੇਕਰ ਜਥੇਦਾਰ ਨਿੱਜਰ ਦਾ ਜਾਂ ਐਡਵੋਕੇਟ ਪੰਨੂ ਦਾ ਕਤਲ ਕਰਨ ਦਾ ਪਲਾਨ ਇਹ ਨਾ ਬਣਾਉਂਦੇ ਮੋਦੀ ਹੁਣੀ, ਤਾਂ ਬਹੁਤ ਸਾਰੇ ਸਿੱਖਾਂ ਨੇ ਭੁਲੇਖੇ ਜਿਹੀ ਰਹਿਣਾ ਸੀ। ਸਾਡੀ ਕੌਮ ਦੇ ਵਿੱਚ ਇਹ ਇੱਕ ਬਿਮਾਰੀ ਹੋਈ ਆ, ਔਗਣ ਹੈ ਕਿ ਅਸੀਂ ਬੜੀ ਛੇਤੀ ਕੀਤੇ ਕਿਸੇ ਤੇ ਯਕੀਨ ਨਹੀਂ ਕਰਦੇ। ਸਾਡੇ ਬੰਦਿਆਂ ਨੂੰ ਬੜਾ ਵਹਿਮ ਸੀ ਕਿ ਜਿਹੜਾ ਰੈਫਰੈਂਡਮ ਵਾਲਾ ਪੰਗਾ ਹੈ ਤਾਂ ਐਵੇਂ ਹੀ ਆ। ਹੁਣ ਸਮਝ ਲੱਗ ਗਈ ਕਿ ਜੇਕਰ ਸਿੱਖ ਰੈਫਰੈਂਡਮ ਕਰਾਉਣ ਵਾਲਿਆਂ ਨੂੰ, ਐਡਵੋਕੇਟ ਪੰਨੂ ਹੁਣਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਇੰਡੀਅਨ ਖੁਫੀਆ ਏਜੰਸੀਆਂ ਕਤਲ ਕਰਾਉਂਦੀਆਂ ਫਿਰਦੀਆਂ, ਇਹਦਾ ਮਤਲਬ ਇਸ ਗੱਲ ਵਿੱਚ ਕੋਈ ਦਮਖਮ ਹੈਗਾ। ਹੁਣ ਤਾਂ ਸਭ ਨੂੰ ਚਾਨਣ ਹੋ ਗਿਆ ਕਿ ਕਿਵੇਂ ਅਮਰੀਕਾ ਕੈਨੇਡਾ ਵਰਗੇ ਮੁਲਕ ਮਗਰ ਖੜੇ ਆ, ਪਰ ਇਸ ਤੋਂ ਪਹਿਲਾਂ ਬਹੁਤੇ ਲੋਕਾਂ ਨੂੰ ਬੜੇ ਕਿਸਮ ਦੇ ਸ਼ੰਕੇ ਜਾਂ ਖਾਦਸ਼ੇ ਸੀਗੇ। ਜਿਹੜੇ ਇੰਡੀਅਨ ਨੈਟਵਰਕ ਨੇ ਇਸ ਅਟੈਕ ਵਾਲੀ ਘਟਨਾ ਦੇ ਰਾਹੀਂ ਬਿਲਕੁਲ ਧੋਤੇ। ਹੁਣ ਸਾਰਿਆਂ ਨੂੰ ਪਤਾ ਕਿ ਜਿਹੜਾ ਜਥੇਦਾਰ ਨਿੱਜਰ ਦਾ ਜਾਂ ਐਡਵੋਕੇਟ ਪੰਨੂ ਦਾ ਜਾਂ ਸਿੱਖ ਰੈਫਰੈਂਡਮ ਦਾ ਭਾਰਤ ਨੂੰ ਕੀ ਦੁੱਖ ਵਾ। ਜੇ ਇਹਨਾਂ ਨੂੰ ਕੋਈ ਦੁੱਖ ਹੀ ਨਾ ਹੋਵੇ ਤਾਂ ਐਡਾ ਪੰਗਾ ਕਾਹਤੋਂ ਲੈਣ। ਖੈਰ, ਜਿਹੜੇ ਐਡਵੋਕੇਟ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਪਲੈਨਿੰਗ ਬਣਾਉਣ ਵਾਲੇ ਆ, ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਇਹਨਾਂ ਨੇ
ਸਾਡੇ ਸਾਰਿਆਂ ਦੇ ਸ਼ੰਕੇ ਖਾਦਸ਼ੇ ਜਿਹੜੇ ਆ ਉਹ ਨਿਬੇੜਤੀ। ਤੇ ਇਹਦੇ ਨਾਲ ਇਹ ਵੀ ਗੱਲ ਆ ਵੀ ਪਹਿਲਾਂ ਤਾਂ ਕਾਂਗਰਸ ਮਾੜੀ ਕਹਿ ਕੇ ਇਹ ਸਿਆਣੇ ਜਿਹੜੇ ਸਾਡੀ ਕੌਮ ਦੇ ਆ ਵਕਤ ਲੰਘਾਉਂਦੇ ਰਹੇ, ਹੁਣ ਬੀਜੇਪੀ ਮਾੜੀ ਹੋ ਗਈ। ਤੇ ਵਿਚਾਲੇ ਜੇ ਇਹ ਵੀ ਚੱਲਿਆ ਸੀ ਵੀ ਚਲੋ ਛੱਡੋ, ਜੇਕਰ ਕਾਂਗਰਸ ਵੀ ਮਾੜੀ ਆ, ਬੀਜੇਪੀ ਵੀ ਮਾੜੀ ਆ, ਆਮ ਆਦਮੀ ਪਾਰਟੀ ਨੂੰ ਪਰਖ ਲਓ, ਨਵਾਂ ਖਿਡੌਣਾ ਦੇਤਾ। ਜਿਵੇਂ ਕਿਸੇ ਘਰ ਦੇ ਵਿੱਚ ਕੋਈ ਨਿਆਣਾ ਫਿਰਦਾ ਨਾ ਹੋਵੇ, ਚੁੱਪ ਨਾ ਕਰਦਾ ਹੋਵੇ, ਉਹਨੂੰ ਚੀਜ਼ਾਂ ਫੜਾਈ ਜਾਂਦੇ ਆ ਨਾ ਘਰ ਦੇ ਵੀ, ਆ ਇਹਦੇ ਨਾਲ ਖੇਡ ਲਾ, ਉਹਦੇ ਨਾਲ ਖੇਡ ਲਾ। ਹੁਣ ਆਮ ਆਦਮੀ ਪਾਰਟੀ ਵਾਲਾ ਛੁਣਛਣਾ ਵੀ ਜਿਹੜਾ ਵਰਤ ਕੇ ਲੋਕਾਂ ਨੇ ਦੇਖ ਲਿਆ, ਦਿੱਲੀ 'ਚ ਨਹੀਂ ਬਿਠਾਇਆ ਸੱਤਾ 'ਚ, ਪੰਜਾਬ 'ਚ ਦੇਖ ਲਿਆ, ਚਾਹ ਸਾਰਿਆਂ ਦੇ ਲਿਆ ਪਿਆ, ਬੋਲਦਾ ਕੋਈ ਨਹੀਂ, ਦੁਖੀ ਸਾਰੇ ਹੀ ਨੇ। ਆ ਵੋਟਾਂ ਜਦੋਂ ਆਉਂਦੀਆਂ ਪਤਾ ਲੱਗ ਹੀ ਜਾਂਦਾ। ਵੋਟਾਂ ਵਾਲੀ ਵੀ ਗੱਲ ਕਰਦੇ ਆ, ਪਰ ਆਪਾਂ ਜਿਹੜੇ ਮਸਲੇ ਤੇ ਇਸ ਟਾਈਮ ਚਰਚਾ ਕਰ ਰਹੇ ਆ ਕਿ ਜਿੰਨੇ ਸਿਆਸੀ ਦਲ ਨੇ ਇਹਨਾਂ ਸਾਰਿਆਂ ਦੀ ਪਰਖ ਹੋ ਗਈ ਹੈ। ਲੋਕਾਂ ਨੂੰ, ਸਿੱਖਾਂ ਨੂੰ, ਸਿਆਣਿਆਂ ਨੂੰ ਕੋਈ ਵੀ ਵਹਿਮ ਨਹੀਂ ਰਿਹਾ ਕਿ ਚਾਹੇ ਇੱਥੇ ਭਾਜਪਾ, ਚਾਹੇ ਕਾਂਗਰਸ, ਚਾਹੇ ਆਮ ਆਦਮੀ ਪਾਰਟੀ ਆ ਤੇ ਚਾਹੇ ਅਕਾਲੀ ਦਲ, ਜਿਹੜਾ ਮਰਜ਼ੀ ਸੱਤਾ 'ਚ ਆ ਜੇ, ਸਿੱਖਾਂ ਦਾ ਤੇ ਪੰਜਾਬ ਦਾ ਘਾਣ ਇਉਂ ਹੀ ਹੋਣਾ। ਇਹ ਤਾਂ ਰੁਕ ਸਕਦਾ ਜੇਕਰ ਖਾਲਿਸਤਾਨ ਬਣੇ, ਸਿੱਖਾਂ ਦੇ ਮਸਲੇ ਹੱਲ ਹੋਣ ਵਾਲਾ ਮਾਹੌਲ ਸਿਰਜਿਆ ਜਾ। ਤੋ ਜਿਹੜਾ ਇਹ ਸਿਆਣਪ ਵਾਲੇ ਬੁੱਧੀਜੀਵੀ ਲੋਕਾਂ ਨੂੰ ਬਰਚਾਉਂਦੇ ਰਹੇ, ਹੁਣ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ ਦੇ ਵਿੱਚ ਕਦੇ ਨਾ ਕਦੇ ਤਾਂ ਉਹ ਵੇਲਾ ਆਊਗਾ ਨਾ ਜਦੋਂ ਲੋਕਾਂ ਦੇ ਸਾਹਮਣੇ ਖੜ ਕੇ ਮੰਨਣਾ ਪਊਗਾ ਕਿ ਅਸੀਂ ਤੁਹਾਨੂੰ ਹੁਣ ਤੱਕ ਲਾਰੇ ਹੀ ਲਾਏ ਨੇ, ਝੂਠ ਬੋਲਿਆ, ਤੁਸੀਂ ਸੱਚੇ ਹੋ, ਕੋਈ ਵੀ ਸਿਆਸੀ ਪਾਰਟੀ ਤੁਹਾਡਾ ਹੱਲ ਨਹੀਂ ਕਰ ਸਕਦੀ, ਸਿੱਖੋ ਆਪਦਾ ਮੁਲਕ, ਆਪਦੀ ਆਜ਼ਾਦੀ ਲੈ ਲਓ। ਉਦੋਂ ਇਹਨਾਂ ਨੂੰ ਪੁੱਛਾਂਗੇ ਵੀ ਜਿਨ੍ਹਾਂ ਨੂੰ ਤੁਸੀਂ ਕਮਲੇ ਕਹਿੰਦੇ ਸੀ ਖਾਲਿਸਤਾਨੀ, ਉਹ ਸੱਚੇ ਨਿਕਲੇ ਕਿ ਤੁਸੀਂ ਸੱਚੇ ਨਿਕਲੇ? ਇਸ ਵੇਲੇ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਸਾਡੇ 'ਚ ਸਰਗਰਮ ਨੇ ਜਿਹੜੇ ਸਿੱਖਾਂ ਨੂੰ ਗੁਲਾਮ ਰਹਿਣ ਦਾ ਪਾਠ ਪੜਾਉਂਦੇ ਆ, ਪਰ ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ, ਸਮਾਂ ਜਿਹੜਾ ਹੈਗਾ ਉਹ ਆ ਜਾਂਦਾ ਹੁੰਦਾ। ਪਰ ਇੱਕ ਇੱਥੇ ਗੱਲ ਕਰਨੀ ਬਣਦੀ ਆ ਇੰਡੀਅਨ ਮੀਡੀਆ ਦੀ। ਜਿਹੜੇ ਬੰਦਿਆਂ ਨੇ ਜਥੇਦਾਰ ਨਿੱਜਰ ਦਾ ਕਤਲ ਕੀਤਾ, ਉਹ ਕਾਤਲ ਜਿਹੜੇ ਨੇ ਪੰਜਾਬ ਤੋਂ ਗਏ ਸੀ, ਸਰਕਾਰ ਨੇ ਵੀਜ਼ੇ ਬੂਜੇ ਦਵਾ ਕੇ ਉੱਥੇ ਭੇਜੇ ਸੀ, ਤੇ ਉਹਨਾਂ ਨੇ ਕਿਸੇ ਕਾਲਜ, ਕਿਸੇ ਵਿਦਿਅਕ ਅਦਾਰੇ 'ਚ ਦਾਖਲਾ ਨਹੀਂ ਲਿਆ ਉੱਥੇ, ਉਹ ਤਾਂ ਸਿਰਫ ਸਟੂਡੈਂਟ ਵੀਜ਼ੇ ਤੇ ਗਏ ਹੀ ਇਹ ਕੰਮ ਕਰਨ। ਖੈਰ, ਜਿਹੜੇ ਉਹ ਕਾਤਲ ਨੇ, ਉਹਨਾਂ ਦੇ ਟੱਬਰ, ਉਹਨਾਂ ਦੇ ਘਰ ਪਰਿਵਾਰ ਐਸੇ ਪੰਜਾਬ ਦੇ ਵਿੱਚ, ਉਹਨਾਂ ਦੇ ਪਿੰਡ, ਸਾਰਾ ਕੁਝ ਆਪਾਂ ਨੂੰ ਪਤਾ। ਪਰ ਤੁਸੀਂ ਕਦੇ ਦੇਖਿਆ ਕਿਸੇ ਭਾਰਤੀ ਚੈਨਲ ਨੇ ਜਾ ਕੇ ਕੁੰਡਾ ਖੜਕਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਹੋਵੇ? ਆ ਪਰਸੋਂ ਚੌਥੇ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੀ ਚਰਚਾ ਛਿੜੀ ਸੀ ਕਿ ਸਲਮਾਨ ਖਾਨ ਫਿਲਮੀ ਐਕਟਰ ਦੇ ਨਜ਼ਦੀਕੀ ਬਾਬਾ ਸਦੀਕੀ ਨੂੰ ਕਤਲ ਕੀਤਾ ਜੀ। ਕੱਲ ਤੋਂ ਲਲਨ ਟੌਪ ਨਾਂ ਦਾ ਤੇ ਹੋਰ ਕਈ ਚੈਨਲਾਂ ਦਾ ਇਹ ਚਰਚਾ ਛਿੜਿਆ ਹੋਇਆ ਕਿ ਕਾਤਲਾਂ ਦੇ ਘਰੇ ਚੈਨਲ ਪਹੁੰਚ ਗਏ। ਬਾਬਾ ਸਦੀਕੀ ਦੇ ਕਾਤਲਾਂ ਦੇ ਘਰੇ ਚੈਨਲ ਜਾ ਸਕਦੇ ਆ, ਪਰ ਜਿਨ੍ਹਾਂ ਨੇ ਸਾਡੀ ਕੌਮ ਦਾ ਹੀਰੋ, ਸਾਡਾ ਜਰਨੈਲ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ, ਉਹਨਾਂ ਦੇ ਘਰੇ ਨਹੀਂ ਜਾ ਸਕਦੇ। ਇਹ ਇਸ ਮੁਲਕ ਦੇ ਮੀਡੀਆ ਦੇ ਉੱਤੇ, ਜਿਸ ਮੀਡੀਆ ਦਾ ਭਰੋਸਾ ਇਸੇ ਕਰਕੇ ਲੋਕਾਂ ਦੇ ਵਿੱਚ ਖਤਮ ਹੋ ਗਿਆ, ਬਕਾਰ ਸਾਖ ਬਿਲਕੁਲ ਖਤਮ ਹੈ ਕਿ ਇਹਨਾਂ ਨੇ ਤਾਂ ਭਾਰਤੀ ਸਰਕਾਰ ਦੀ ਬੋਲੀ ਬੋਲਣੀ। ਤੇ ਇਸੇ ਮੀਡੀਆ ਦੀ ਇੱਕ ਹੋਰ ਕਰਤੂਤ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦਾ ਜਿਹੜਾ ਇਹ ਕਤਲੇਆਮ ਹੋ ਰਿਹਾ, ਇਸ ਕਤਲੇਆਮ ਦੇ ਮੁਤਲਕ ਬਹੁਤ ਵੱਡਾ ਇਕੱਠ ਜਿਹੜਾ ਸੀ ਕੱਲ ਚੰਡੀਗੜ੍ਹ ਦੇ ਵਿੱਚ ਹੋਇਆ। ਉੱਥੇ ਬੁਲਾਰਿਆਂ ਨੇ ਆਪਦਾ ਪੱਖ ਰੱਖਿਆ ਕਿ ਵਿਦੇਸ਼ਾਂ ਦੇ ਵਿੱਚ ਖੁਫੀਆ ਏਜੰਸੀਆਂ ਵੱਲੋਂ, ਹਿੰਦੁਸਤਾਨੀ ਨਿਜ਼ਾਮ ਵੱਲੋਂ ਕਿਵੇਂ ਸਿੱਖਾਂ ਦਾ ਘਾਣ ਹੋ ਰਿਹਾ। ਉੱਥੇ ਆਪਸ ਵਿੱਚ ਹੀ ਬਖਰੇਵੇਂ ਰੱਖਦੇ ਹੋਏ ਸਾਰੇ ਸਿੱਖ ਜਿਹੜੇ ਸੀ
ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਏ। ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਸੀਗੇ, ਭਾਈ ਜਸਵੀਰ ਸਿੰਘ ਰੋਡੇ ਵੀ ਸੀ, ਭਾਈ ਗੁਰਦੀਪ ਸਿੰਘ ਬਠਿੰਡਾ ਵੀ ਸੀ, ਦਲ ਖਾਲਸਾ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਤੇ ਨਿੱਕੀਆਂ ਵੱਡੀਆਂ ਜਿੰਨੀਆਂ ਵੀ ਖਾਲਿਸਤਾਨੀ ਪੰਥਕ ਸ਼ਖਸੀਅਤਾਂ ਨੇ, ਜਥੇਬੰਦੀਆਂ ਨੇ, 100 ਦੇ ਕਰੀਬ ਉੱਥੇ ਇਕੱਠ ਸੀਗਾ, ਜਿਨ੍ਹਾਂ ਨੇ ਪੂਰਾ ਆਪਣੇ ਵੱਲੋਂ ਪੱਖ ਪੇਸ਼ ਕੀਤਾ ਤੇ ਇਸ ਗੱਲ ਲਈ ਜਿੱਥੇ ਹਾਂ ਦਾ ਨਾਅਰਾ ਮਾਰਿਆ ਕਿ ਵਿਦੇਸ਼ਾਂ ਦੇ ਵਿੱਚ ਬੇਦੋਸ਼ੇ ਸਿੱਖਾਂ ਦੇ ਕਤਲ ਹੋ ਰਹੇ ਨੇ, ਉੱਥੇ ਭਾਰਤ ਸਰਕਾਰ ਨੂੰ ਵਾਰਨਿੰਗ ਵੀ ਦਿੱਤੀ, ਉੱਥੇ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦਾ ਧੰਨਵਾਦ ਵੀ ਕੀਤਾ। ਪਰ ਹੈਰਾਨੀ ਦੀ ਗੱਲ ਇਹ ਆ ਕਿ ਮੇਰੇ ਕੋਲ ਇੱਥੇ ਅਖਬਾਰ ਪਏ ਨੇ, ਅਜੀਤ ਵੀ ਪਿਆ, ਪੰਜਾਬੀ ਟ੍ਰਿਬਿਊਨ ਵੀ ਪਿਆ। ਇਹਨਾਂ ਨੇ ਇਸ ਖਬਰ ਨੂੰ ਤਾਂ ਛੱਡਤਾ, ਖਬਰ ਕੀ ਬਣਾਤੀ, ਅਖੇ ਜੀ ਮਾਨ ਸਾਹਿਬ ਦੇ ਦੋਹਤੇ ਨੂੰ ਬਰਨਾਲੇ ਤੋਂ ਸਰਦਾਰ ਗੋਬਿੰਦ ਸਿੰਘ ਸੰਧੂ ਨੂੰ ਕਹਿੰਦੇ ਜੀ MLA ਦੀ ਟਿਕਟ ਜਿਹੜੀ ਆ ਦੇਤੀ ਆ, ਉੱਥੇ ਚੋਣ ਲੜੇ। ਦੂਜੀ ਖਬਰ ਬਣਾਤੀ ਕਿ ਬਾਈਬਲ ਕਾਂਡ ਦੇ ਪੀੜਤ ਪਰਿਵਾਰ ਦੇ ਵਿੱਚੋਂ ਸੁਖਰਾਜ ਸਿੰਘ ਨੂੰ, ਜਿਨ੍ਹਾਂ ਦੇ ਪਿਤਾ ਸ਼ਹੀਦ ਹੋਏ ਹੈ, ਉਹ ਜੀ ਗਿੱਦੜਬਾਹੇ ਤੋਂ ਚੋਣ ਲੜਨਗੇ। ਪ੍ਰੋਗਰਾਮ ਕੀਤਾ, ਕਈ ਦਿਨ ਦੇ ਪ੍ਰਚਾਰ ਤੋਂ ਬਾਅਦ ਪੰਥਕ ਇਕੱਤਰਤਾ ਸੱਦੀ ਜਾਂਦੀ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਦੇ ਵੱਲੋਂ ਸਿੱਖਾਂ ਦੇ ਕਤਲਾਂ ਦੇ ਮਾਮਲੇ ਤੇ ਖਬਰ ਮੀਡੀਆ ਲਾਉਂਦਾ ਕਿ ਜੀ ਵੋਟਾਂ 'ਚ ਬੰਦੇ ਖੜੇ ਕਰ ਲਈ ਇਕੱਠੇ ਹੋਏ ਸੀ। ਆ ਦੋ ਅਖਬਾਰ ਪਏ ਆ, ਮੈਂ ਸਾਰੇ ਅਖਬਾਰ ਫੋਲ ਫਾਲ ਕੇ ਹੰਭ ਗਿਆ ਤੇ ਸਾਰੇ ਅਖਬਾਰਾਂ ਨੂੰ ਇਹ ਮੱਤ ਕਿਹਨੇ ਦਿੱਤੀ, ਐਡੀਟਰਸ ਨੂੰ ਫੋਨ ਕਿੱਥੋਂ ਆਏ ਹੋਣੇ ਆ। ਤੋ ਜਿਸ ਮੁਲਕ ਦਾ ਮੀਡੀਆ ਦਾ ਇਹ ਹਾਲ ਆ ਕਿ ਉਹ ਖਬਰ ਤੱਕ ਨਹੀਂ ਛਾਪ ਸਕਦਾ, ਉਸ ਮੁਲਕ ਦੇ ਹੱਕ ਦੇ ਵਿੱਚ ਭੁਗਤਾਉਣ ਵਾਲੇ ਤੇ ਭੁਗਤਣ ਵਾਲੇ ਉਹ ਬਾਹਲੇ ਸਿਆਣੇ, ਬੁੱਧੀਜੀਵੀ, ਗਿਆਨਵਾਨ, ਉਹ ਧਾਰਮਿਕ ਸਿਆਸੀ ਲੀਡਰ, ਉਹ ਪਤਾ ਨਹੀਂ ਕਿਹੜੇ ਸਬ ਜਵਾਗ ਦਿਖਾਉਂਦੇ ਫਿਰਦੇ ਆ। ਸੋ ਸੱਚੀ ਗੱਲ ਇਹ ਹੈ ਕਿ ਆਪਣੇ ਬੰਦਿਆਂ ਨੂੰ ਦਿਨੋਂ ਦਿਨ ਇਹ ਸਮਝ ਆ ਰਹੀ ਆ ਕਿ ਇਸ ਮੀਡੀਆ ਤੇ ਯਕੀਨ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਤੇ ਗਿੱਦੜਬਾਹੇ ਦੀ ਚੋਣ ਹੋਵੇ, ਬਰਨਾਲੇ ਦੀ ਚੋਣ ਹੋਵੇ, ਇਹਨਾਂ ਚੋਣਾਂ 'ਚ ਕੋਈ ਜਿੱਤ ਜੇ ਕੋਈ ਹਾਰ ਜੇ ਤੇ ਇਹਦੇ ਨਾਲ ਕੀ ਫਰਕ ਪੈਂਦਾ। ਅੱਗੇ ਆਪਾਂ ਭਾਈ ਸਰਬਜੀਤ ਸਿੰਘ ਨੂੰ ਜਿਤਾਇਆ, ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ MP ਬਣਾਏ। ਇਵੇਂ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ MP ਬਣੇ। ਪਰ ਇੰਡੀਅਨ ਸਟੇਟ ਪੂਰਾ ਜ਼ੋਰ ਲਾ ਕੇ ਦਿਖਾ ਰਹੀ ਆ ਕਿ ਚਾਹੇ ਤੁਸੀਂ ਇਹਨਾਂ ਨੂੰ ਇਹਦੇ ਨਾਲੋਂ ਵੀ ਵੱਧ ਵੋਟਾਂ ਪਾ ਕੇ ਜਿਤਾ ਲਓ, ਸਾਡੇ ਲਈ ਕੱਖ ਮੁੱਲ ਨਹੀਂ, ਆਪਣੇ ਸਾਹਮਣੇ ਆ ਸਾਰਾ ਕੁਝ। ਉਹ MLA MP ਬਣ ਕੇ ਜਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਕੇ ਜੇਕਰ ਕੋਈ ਸੋਚਦਾ ਮੈਂ ਸਿੱਖਾਂ ਦਾ ਭਲਾ ਕਰ ਲੂੰ, ਮੈਂ ਜੀ ਕੌਮ ਦੇ ਮਸਲੇ ਹੱਲ ਕਰ ਲੂੰ, ਉਹ ਧੋਖਾ ਦੇ ਰਿਹਾ। ਪਰ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸੁਭਾਅ ਪੈ ਚੁੱਕਿਆ ਵੀ ਨਾਲੇ ਖਾਲਿਸਤਾਨ ਜਿੰਦਾਬਾਦ ਤੇ ਨਾਲੇ ਭਾਰਤੀ ਸਟੇਟ ਦੇ ਅਧੀਨ ਚੋਣਾਂ ਲੜੀ ਜਾਣੀ। ਤੇ ਬਾਦਲ ਦਲ ਵਾਲਿਆਂ ਬਾਰੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਉਹ ਸਦਾ ਚੋਣਾਂ ਲੜਦੇ ਆਏ ਨੇ। ਐਤਕੀ ਲੱਗਦਾ ਬਾਈਕਾਟ, ਕਿਉਂਕਿ ਕੱਲ ਇਹ ਅਖਬਾਰਾਂ 'ਚ ਚਰਚਾ ਹੋਈ ਵੀ ਐਤਕੀ ਕਿਤੇ ਬਾਈਕਾਟ ਨਾ ਕਰ ਦੇਣ। ਕਿਉਂ ਕਰ ਦੇਣ? ਕਿਉਂਕਿ ਬਾਦਲ ਦਲ ਨੂੰ ਇਹ ਫਿਕਰ ਪਿਆ ਹੋਇਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜ਼ਰੀ 'ਚ ਅਸੀਂ ਕਿਵੇਂ ਚੋਣ ਲੜਾਂਗੇ। ਇੱਕ ਪਾਸੇ ਤਾਂ ਉਹਨਾਂ ਦੇ ਵਿਰੋਧੀ ਅਕਾਲ ਤਖਤ ਤੇ ਪਹੁੰਚੇ ਹੈ ਕਿ ਜੀ ਤੁਸੀਂ ਬੇਸ਼ੱਕ ਤਨਖਾਹੀਆ ਕਰਾਰ ਦਿੱਤਾ ਹੋਇਆ, ਪਰ ਸੁਖਬੀਰ ਬਾਦਲ ਲੋਕਾਂ ਨੂੰ ਮਿਲਦਾ ਗਿਲਦਾ। ਆ ਜਿਹੜੀ ਅਗਲੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਆ ਰਹੀ ਆ, ਉਹਦੇ ਵਾਸਤੇ ਮੀਟਿੰਗਾਂ ਚੱਲ ਰਹੀਆਂ ਨੇ ਤੇ ਸੁਖਬੀਰ ਬਾਦਲ ਆਪਦੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ। ਦੂਜੇ ਪਾਸੇ ਬਾਦਲ ਦਲ ਦੇ ਲੀਡਰਾਂ ਨੇ ਕੱਲ ਜਥੇਦਾਰ ਰਘਬੀਰ ਸਿੰਘ ਨੂੰ ਮਿਲ ਕੇ ਆਪਦਾ ਪੱਖ ਰੱਖਿਆ ਕਿ ਜੀ ਇਲੈਕਸ਼ਨਾਂ ਆ ਰਹੀਆਂ ਨੇ
हो सकता उन्होंने दिमाग च ये भी होवे कि गिद्दड़वाहे तो सुखबीर बादल नूं चोण लड़ाउणी है। कहंदे जी वोटां तो पहला जे हो सके तां आपां सुखबीर सिंह बादल दा मसला जिहड़ा है वो निबेड़ दईए। हुण ये आपां नूं सब नूं पता है कि वोटां दे विच कागज भरन दा जां सारी प्रक्रिया दा तां काम सिर ते आ। ये तां फिर ऊहे आई जन ते बिन्नो कुड़ी दे कंन। जे इन्ना ही सोच विच सीगा कि कल नूं आपां चोण भी लड़ाउणी आ तां इहनूं मसले नूं महीना डेढ़ महीना हो गया, उदों दे लोकां नूं किहनूं आपां बेवकूफ बनाउण लगे। सब नूं पता ही आ भी जथेदार तुहातों 1 इंच बाहर नहीं। कि कह दिंदे कदे कहंदे आ कि जी उन्हां दी बेटी दा कारज आ, कदे कहंदे आ कि वोटां करके, पर हर हीला वरत के चाहुंदे यही ने कि छेती तो छेती ये मसला खत्म हो जाए। हुण जिद्दण तनखाहीआ करार दिता गया सी उदों भी सिख मनां दे विच इह वहम सी कि जथेदार रघबीर सिंह हुणां ने बेशक बड़े सख्त शब्द वरते है, पर लै दे के निकलना कुछ नहीं इहदे च। पर हुण महीना डेढ़ महीना हो गया, पिछले दिनी आपां सारिआं ने जथेदार हरप्रीत सिंह दे खिलाफ विरसा सिंह बलटोहा वालों बोले बोल कबूल उन्हां ते भी चर्चा कीती है। वो भी यही कहदा कि जी छेती तो छेती निबेड़ो। ये गल बड़ी अजीब है कि जदों भी कोई बादल दल दे हितां दे उल्ट कोई चंगा होवे माड़ा होवे उहनूं तुरंत इन्हां ने कांग्रेस दा एजेंट हुण अजकल बीजेपी दा एजेंट कहना हुंदा। जदों संत भिंडरां वाले दल खालसा जां होर जिहड़ियां शख्सियतां जथेबंदियां ने 1978 दे नरकधारी साके तो बाद बादलकिआं दीआं गलत चालां दा विरोध कीता सी, उदों उन्हां नूं कहंदे सी कांग्रेस दे एजेंट ने। पिछे जे 1999 दे विच जथेदार टौड़ा नूं कहंदे सी कांग्रेस दे एजेंट ने। हुण अजकल नवां काम चलिया भी RSS दे एजेंट आ जी, बीजेपी दे एजेंट ने। जदों विरसा सिंह बलटोहा ने ਗਿਆਨੀ हरप्रीत सिंह दे उत्ते खास तौर ते पहला तो उदों ही कहंदे रहे ना भी जथेदारां दे बीजेपी नाल RSS नाल संबंध ने, उदों भी यही गल कही सी भी RSS बीजेपी नाल संबंध ने। क्योंकि जी अखे जथेदारां ने ਗਿਆਨੀ हरप्रीत सिंह ते ਗਿਆਨੀ रघबीर सिंह ने, पंज सिंह साहबान ने बादल दल दे उत्ते जिहड़ा संकट आया होया इहदे विच उहनूं लमकाया होया छेती नहीं निबेड़दे ते इहदे नाल बादल दल नूं सियासी तौर ते कहंदे नुकसान हो रिहा ते इह नुकसान अकाली विरोधी शक्तियां ही करवाउणीਆਂ चाहुंदियां होणीਆਂ ने। इस करके असीं कहने आ कि जिहड़े जथेदार ने ये बीजेपी नाल RSS नाल रल के सानू खराब कर रहे ने। ये बादल दल की सोच है, ये सोच कली विरसा सिंह बलटोहा की नहीं है, ये बादल दल के सारिਆਂ की सोच आ, बोलिया चाहे विरसा सिंह बलटोहा। ये गल अज बेही कड़ी वालन वाली गल नहीं है। कईयां नूं लगदा होना कि अज फिर कहानी छेड़ के बह गए, अज फिर उही कुछ होया। अज सवेरे जथेदार रघबीर सिंह ने ये गल दोहराई कि जिहड़ा कोई तनखाहीआ करार दिता हुंदा उहनूं किसी किस्म की कोई छूट नहीं मिलती जदों तिकर उहदा मसला अकाल तख्त साहिब ते मुकम्मल तौर ते खत्म नहीं हुंदा। वो तनखाहीआ हो सकदा कल मिल के इन्हां ने रौला पाया होवे कि जी उहनूं छूट दित्ती जावे, पर तनखाहीआ करार दिते बंदे नूं छूट नहीं हुंदी। ये कह के अजे ਗਿਆਨੀ रघबीर सिंह हो सकता आपदे दफ्तर जाके बैठे ही होण मीडिया नूं बोल के, नाल दी नाल सोशल मीडिया उत्ते विरसा सिंह बलटोहे दा रौला पै गया कि उन्हें लिखता जी कि जी हुण काम खराब आ, ये तां जी पंथ जिहड़ा हैगा उहदा बेड़ा गर्क हो जू, आ हो जू, वाह हो जू। लाइनां तां उहने दो ही लिखियां ने, पर जिन्नी तरथली मचाई, जिन्ना रौला रप्पा पिया, वो अपने सब दे सामने आ कि ਗਿਆਨੀ रघबीर सिंह दी
ਆਖੀ ਹੋਈ ਗੱਲ ਦਾ ਵਿਰਸਾ ਸਿੰਘ ਬਲਟੋਹਾ ਤੇ ਹੋਰ ਸਾਰੇ ਅਕਾਲੀ ਲਾਣੇ ਨੇ ਬਹੁਤ ਜ਼ਿਆਦਾ ਤਿੱਖਾ ਜਿਹੜਾ ਵਿਰੋਧ ਆ ਉਹ ਕਰਨ ਵਾਲੇ ਹਾਲਾਤ ਤੱਕ ਉਹ ਪਹੁੰਚ ਗਏ। ਜਿਹੜਾ ਇਹ ਸਾਰਾ ਕੁਝ ਆਪਣੇ ਸਾਹਮਣੇ ਇਸ ਮੌਕੇ ਘੁੰਮ ਰਿਹਾ, ਉਹਦੇ ਵਿੱਚ ਸਿੱਧ ਵਸਿੱਧੀ ਦੋ ਗੱਲਾਂ। ਇੱਕ ਪਾਸੇ ਗਿਆਨੀ ਰਘਵੀਰ ਸਿੰਘ ਦਾ ਸੁਖਬੀਰ ਬਾਦਲ ਨੂੰ ਲੈ ਕੇ ਇਹ ਬਿਆਨ ਹੈ ਕਿ ਜਿਮਨੀ ਚੋਣ ਲਈ ਸੁਖਬੀਰ ਬਾਦਲ ਨੂੰ ਕੋਈ ਛੋਟ ਨਹੀਂ। ਇਸ ਬਿਆਨ ਦੇ ਬਿਲਕੁਲ ਸਮਾਨ ਅੰਤਰ ਅਕਾਲੀ ਦਲ ਤੋਂ ਫਾਰਗ ਕੀਤੇ ਹੋਏ ਵਿਰਸਾ ਸਿੰਘ ਬਲਟੋਹਾ ਨੇ ਇਹ ਲਿਖਤਾ ਕਿ ਕੋਈ ਕਸਰ ਰਹਿ ਨਾ ਜਾਵੇ, ਪੰਥ ਦਾ ਹੁਣ ਰੱਬ ਹੀ ਰੱਖ। ਜਾਣੀ ਕਿ ਵਿਰਸਾ ਸਿੰਘ ਬਲਟੋਹਾ ਨੇ ਇਹ ਗੱਲ ਆਖੀ ਆ ਕਿ ਜਥੇਦਾਰ ਰਘਵੀਰ ਸਿੰਘ ਹੁਣੀ ਤਨਖਾਹ ਜਾਂ ਅਕਾਲ ਤਖਤ ਦੇ ਇਸ ਪ੍ਰਭਾਵ ਦੇ ਰਾਹੀਂ ਪੰਥ ਜਿਹੜਾ ਹੈ ਉਹਦੇ ਲਈ ਵਿਪਤਾ ਪਾ ਰਿਹਾ। ਪੰਥ ਜਾਣੀ ਕਿ ਇਹਨਾਂ ਨੂੰ ਲੱਗਦਾ ਕਿ ਨਹੀਂ ਬਾਦਲ ਦਾ ਲਈ ਇਕੱਲਾ ਪੰਥ, ਤੇ ਭਾਈ ਸੁਖਬੀਰ ਬਾਦਲ ਨੂੰ ਇਕੱਲੇ ਨੂੰ ਫਾਰਗ ਕੀਤਾ, ਤਨਖਾਹ ਵਾ ਲਈ, ਤਨਖਾਹੀਆ ਵਾ, ਬਾਕੀ ਸਾਰੀ ਪਾਰਟੀ ਕਿੱਧਰ ਗਈ? ਤੇ ਜੇ ਤੁਸੀਂ ਲੈ ਦੇ ਕੇ ਇਕੱਲਾ ਸੁਖਬੀਰ ਬਾਦਲ ਹੀ ਪੈਦਾ ਕਰੀ ਫਿਰਦੇ ਹੋ ਵੀ ਉਹ ਆਊਗਾ ਤਾਂ ਫੇਰ ਗੱਲ ਚੱਲੂਗੀ, ਤੇ ਇਹ ਤਾਂ ਫਿਰ ਅੱਜ ਵੀ ਡੁੱਬਿਆ ਕੱਲ ਵੀ ਡੁੱਬਿਆ, ਪਹਿਲਾਂ ਕਿਹੜਾ ਝੰਡੇ ਝੂਲਦੇ ਆ। ਸੋ ਜਿਹੜਾ ਇਸ ਮਸਲੇ ਤੋਂ ਬਾਅਦ ਵਿੱਚ ਗਿਆਨੀ ਰਘਵੀਰ ਸਿੰਘ ਨੂੰ ਵਿਰਸਾ ਸਿੰਘ ਬਲਟੋਹਾ ਰਾਹੀਂ ਇੱਕ ਤਰੀਕੇ ਨਾਲ ਚੈਲੰਜ ਦਿੱਤਾ ਗਿਆ, ਉਹਦੇ ਤੋਂ ਇਹ ਗੱਲ ਤਾਂ ਪੱਕੀ ਆ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ RSS ਦਾ BJP ਦਾ ਏਜੰਟ ਕਿਹਾ ਸੀ, ਹੋ ਸਕਦਾ ਗਿਆਨੀ ਰਘਵੀਰ ਸਿੰਘ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜਿਹੜੀ ਸੋਸ਼ਲ ਮੀਡੀਆ ਉੱਤੇ ਉਹਨੇ ਪੋਸਟ ਪਾਈ ਆ ਨਾ ਵਿਰਸਾ ਸਿੰਘ ਬਲਟੋਹਾ ਨੇ, ਉਹਦੇ ਹੇਠਾਂ ਬਾਦਲ ਦਲ ਦੇ ਸਮਰਥਕਾਂ ਨੇ ਕਸਰ ਕੋਈ ਨਹੀਂ ਛੱਡੀ। ਲਿਖਿਆ ਤਾਂ ਬਲਟੋਹੇ ਨੇ ਆ ਵੀ ਜਥੇਦਾਰੋ ਕੋਈ ਕਸਰ ਨਾ ਛੱਡਿਓ, ਪਰ ਕਸਰ ਅਸਲ ਵਿੱਚ ਬਾਦਲ ਦਲ ਵਾਲੇ ਨਹੀਂ ਛੱਡ ਰਹੇ। ਜਿੰਨਾ ਇਸ ਮੌਕੇ ਬਾਦਲ ਦਲ ਨੇ ਜਥੇਦਾਰਾਂ ਦਾ, ਅਕਾਲ ਤਖਤ ਸਾਹਿਬ ਦਾ, ਹੁਕਮਨਾਮੇ ਦੀ ਪਰੰਪਰਾ ਦਾ, ਤਨਖਾਹ ਦਾ, ਸਿੱਖ ਰਵਾਇਤਾਂ ਦਾ ਸ਼ਰੇਆਮ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ। ਸੋਚੋ ਜਦੋਂ ਇਹ ਸੱਤਾ 'ਚ ਹੁੰਦੇ ਸੀ ਉਦੋਂ ਕੀ ਕੁਛ ਕਰਦੇ ਹੋਣਗੇ। ਉਦੋਂ ਸੰਗਤ ਵਿੱਚ ਗੱਲ ਸਿਰਫ ਉਦੋਂ ਬਾਹਰ ਆ ਸਕੀ ਜਦੋਂ ਚੰਡੀਗੜ੍ਹ ਕੋਠੀ 'ਚ ਸੱਦ ਕੇ ਬਾਦਲ ਦਲ ਨੇ, ਲੀਡਰਸ਼ਿਪ ਨੇ, ਚੀਮੇ ਨੇ, ਵੱਡੇ ਛੋਟੇ ਬਾਦਲ ਨੇ ਜਥੇਦਾਰਾਂ ਨੂੰ ਹੁਕਮ ਲਾਤਾ ਕਿ ਡੇਰਾ ਸਰਸੇ ਵਾਲਾ ਜਿਹੜਾ ਮਸਲਾ ਨਿਬੇੜ ਕੇ ਗੱਲ ਕਰਿਓ। ਅੱਜ ਹਾਲਾਤ ਬਦਲੇ ਹੋਏ ਨੇ, ਸੱਤਾ 'ਚ ਹੈ ਨਹੀਂ, ਇਸ ਕਰਕੇ ਹੋਰ ਤਰੀਕੇ ਨਾਲ ਮਸਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਨਹੀਂ ਤਾਂ ਸਾਹਮਣੇ ਵੀ ਨਹੀਂ ਸੀ ਆਉਣੇ ਜੇ ਸੱਤਾ ਹੁੰਦੀ ਇਹਨਾਂ ਕੋਲ। ਕੁੱਲ ਮਿਲਾ ਕੇ ਜਿਹੜਾ ਇਲੈਕਸ਼ਨਾਂ ਦਾ ਦੌਰ ਆ ਉਹਦੇ ਵਿੱਚ ਹੋਰ ਪਾਰਟੀਆਂ ਨੇ ਸਾਰੀਆਂ ਨੇ ਉਮੀਦਵਾਰ ਖੜੇ ਕੀਤੇ ਆ, ਕਰਨੇ ਆ, ਪਰ ਜਿਹੜਾ ਅੱਜ ਆ ਮਸਲਾ ਸਾਹਮਣੇ ਆਇਆ, ਬੇਸ਼ੱਕ ਇਹ ਚਰਚਾ ਹੁਣ ਸੁਣੀ ਆ ਵੀ ਕੱਲ ਨੂੰ ਅਕਾਲੀ ਜਥੇਦਾਰਾਂ ਦੀ ਮੀਟਿੰਗ ਜਿਹੜੀ ਆ ਬਾਦਲ ਦਲ ਨੇ ਰੱਖੀ ਆ, ਪਰ ਹੋ ਸਕਦਾ ਚੋਣਾਂ ਦਾ ਬਾਈਕਾਟ ਹੀ ਕਰ ਦੇਣ ਤੇ ਜਾਂ ਕੋਈ ਹੋਰ ਨਵਾਂ ਸੱਪ ਕੱਢ ਦੇਣ। ਪਰ ਹੈਰਾਨੀ ਦੀ ਗੱਲ ਇਹ ਆ ਵੀ ਅੱਜ ਲਾਸਟ ਮਿੰਟ ਦੇ ਉੱਤੇ ਸੁਖਬੀਰ ਬਾਦਲ ਲਈ ਇੱਥੇ ਪਹੁੰਚ ਗਏ। ਇਹ ਗੱਲ ਤਾਂ ਇਹਨਾਂ ਨੂੰ ਮਹੀਨਾ ਖੰਡ ਪਹਿਲਾਂ ਕਰਨੀ ਚਾਹੀਦੀ ਸੀ ਵੀ ਅਸੀਂ ਤਾਂ ਜੀ ਚੋਣਾਂ ਲੜਨੀਆਂ ਨੇ, ਚੋਣਾਂ ਦਾ ਐਲਾਨ ਪਤਾ ਨਹੀਂ ਕਦੋਂ ਹੋ ਜੇ। ਸ਼੍ਰੋਮਣੀ ਕਮੇਟੀ ਦੀ ਚੋਣ ਦਾ ਹੀ ਲਾ ਲੈਂਦੇ ਪੱਜ ਵੀ ਜੀ ਅਕਾਲੀ ਦਲ ਨੇ ਤਾਂ ਹੁਣ ਵਿੱਚ ਉਹਦੇ ਰੋਲ ਪਲੇ ਕਰਨਾ ਹੀ ਹੁੰਦਾ ਜੀ। ਪਰ ਜਿਸ ਤਰੀਕੇ ਨਾਲ ਇਸ ਮੌਕੇ ਬਾਦਲ ਦਲ ਚੱਲ ਰਿਹਾ, ਇਹ ਵੈਨ ਰਾਤੋਂ ਰਾਤ ਨਹੀਂ ਪੰਥ ਦੇ ਇਦਾਂ ਦੇ ਬਣ ਗਏ। ਪਹਿਲਾਂ ਜਥੇਦਾਰ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਅਕਾਲੀਆਂ ਨੇ ਘਾਣ ਕੀਤਾ, ਉਦੋਂ ਸਰਦਾਰ ਕਪੂਰ ਸਿੰਘ ਵਰਗੇ ਬਹੁਤ ਕਲਪਦੇ ਹੁੰਦੇ ਸੀ, ਸ਼ਰੇਆਮ ਕਹਿੰਦੇ ਸੀ ਵੀ ਜਿੰਨਾ ਟਾਈਮ ਇਹ ਨਹੀਂ ਨਾ ਮਰਦੇ ਜਿਹੜੀ ਅਕਾਲੀ ਲੀਡਰਸ਼ਿਪ ਆ, ਉਹਨਾਂ ਟਾਈਮ ਪੰਥ ਦਾ ਕੁਝ ਬਣਨਾ ਨਹੀਂ। ਇੱਕ ਘਟਨਾ ਬੜੀ ਪ੍ਰਚਲਿਤ ਆ ਪੰਥ 'ਚ
ਵੀ 1984 ਦੇ ਘੱਲੂ ਘਾਰੇ ਤੋਂ ਬਾਅਦ ਜਦੋਂ ਰਿਹਾਈਆਂ ਹੋਈਆਂ, ਇਹ ਅਕਾਲੀ ਲੀਡਰਸ਼ਿਪ ਉਹਨਾਂ ਨੂੰ ਮਿਲਣ ਚਲੀ ਗਈ ਤੇ ਕਹਿੰਦੇ ਜੀ ਕੋਈ ਸੁਝਾਅ ਦਿਓ, ਪੰਥ ਦਾ ਕੁਝ ਬਣ ਜੇ। ਉਹਨਾਂ ਨੇ ਜੇਬ ਦੇ ਵਿੱਚੋਂ, ਗੀਜੇ ਦੇ ਵਿੱਚੋਂ ਕੁਝ ਰੁਪਈਏ ਕੱਢੇ ਤੇ ਫੜਾਏ, ਕਹਿੰਦੇ ਬਾਜ਼ਾਰੋਂ ਰੱਸਾ ਲਿਆਓ, ਉਹ ਸਾਹਮਣੇ ਜਾਮਣ ਦਾ ਦਰਖਤ ਆ, ਉਹਦੇ ਨਾਲ ਰੱਸਾ ਟੰਗ ਕੇ ਫਾਹਾ ਲੈ ਲਓ ਸਾਰੇ ਜਾਣੇ, ਜੇ ਤੁਸੀਂ ਲੀਡਰ ਹੋ ਅਕਾਲੀ ਦਲ ਦੇ ਉਹ ਮਰ ਜਾਓ, ਪੰਥ ਦਾ ਆਪੇ ਕੁਝ ਬਣ। ਉਸ ਮੌਕੇ ਜਾਂ ਅਕਾਲੀ ਲੀਡਰਸ਼ਿਪ ਦੇ ਬਾਰੇ ਹੋਰ ਬਹੁਤ ਸਾਰੇ ਜਿਹੜੇ ਸਰਦਾਰ ਕਪੂਰ ਸਿੰਘ ਜੀ ਦੇ ਵਿਚਾਰ ਸੀ, ਬਿਆਨ ਸੀ, ਉਹ ਜਦੋਂ ਪੜ੍ਹਨੇ ਕਈ ਵਾਰੀ ਮਨ ਵਿੱਚ ਆਉਣਾ ਵੀ ਸਰਦਾਰ ਜੀ ਗੁੱਸੇ 'ਚ ਜ਼ਿਆਦਾ ਹੀ ਤੱਤਾ ਲੈ ਕੇ। ਪਰ ਹੁਣ ਜੋ ਹਾਲ ਇਹਨਾਂ ਦਾ ਦੇਖ ਰਹੇ ਆ, ਜਿਸ ਤਰੀਕੇ ਨਾਲ ਵਲਟੋਹਾ ਜੀ, ਸੁਖਬੀਰ ਬਾਦਲ ਜੀ ਤੇ ਆ ਬਾਕੀ ਲਾਣਾ ਬਾਣਾ ਚੰਦ ਚਾੜ ਰਿਹਾ, ਇਹਨੂੰ ਦੇਖ ਕੇ ਲੱਗਦਾ ਵੀ ਸਰਦਾਰ ਜੀ ਨੇ ਤਾਂ ਬਹੁਤ ਇਹਨਾਂ ਦਾ ਲਿਹਾਜ਼ ਕੀਤਾ। ਜੋ ਕੁਝ ਇਸ ਮੌਕੇ ਇਹ ਪਾਰਟੀ ਦੀ ਲੀਡਰਸ਼ਿਪ ਕਰਦੀ ਫਿਰਦੀ ਆ, ਇਹ ਕਾਂਗਰਸ ਦੇ ਸਿੱਖ ਜੇ ਕਰਨ ਜਾਂ ਬੀਜੇਪੀ ਨਾਲ ਸੰਬੰਧਿਤ ਸਿੱਖ ਕਰਨ, ਤਾਂ ਇਹਨਾਂ ਨੇ ਕਿੰਨਾ ਚੀਕ ਝਾੜਾ ਪਾਇਆ ਹੋਣਾ ਸੀ। ਜਿਹੜੀਆਂ ਗੱਲਾਂ ਵਿਰਸਾ ਸਿੰਘ ਵਲਟੋਹਾ ਨੇ ਬੋਲੀਆਂ ਨੇ, ਔਰ ਇਹ ਇੱਕ ਚੰਗੀ ਗੱਲ ਵਾਪਰੀ ਆ ਕਿ ਫੈਡਰੇਸ਼ਨ ਦੇ ਪੁਰਾਣੇ ਜਿਹੜੇ ਆਗੂ ਨੇ, ਸਰਦਾਰ ਹਰਵਿੰਦਰ ਸਿੰਘ ਖਾਲਸਾ ਬਠਿੰਡੇ ਵਾਲੇ, ਜਿਨ੍ਹਾਂ ਨੇ ਆਪਦੇ ਘਰ ਦੇ ਵਿੱਚ ਇੱਕ ਪੂਰੀ ਲਾਇਬ੍ਰੇਰੀ ਬਣਾਈ ਆ ਜਿਹਦੇ ਵਿੱਚ ਸਿੱਖ ਇਤਿਹਾਸ ਸਾਂਭਿਆ ਹੋਇਆ, ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ। ਉਹ ਵੀ ਬਹੁਤ ਇਤਰਾਜ਼ ਕਰ ਰਹੇ ਸੀ ਕਿ ਫੈਡਰੇਸ਼ਨ ਦਾ ਨਾਮ ਲੈ ਕੇ ਇਸ ਵਲਟੋਹੇ ਨੇ ਆਪਦੀ ਸਿਆਸਤ ਕੀਤੀ ਆ, ਤੇ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਵੀ ਆਪਾਂ ਨੂੰ ਫੈਡਰੇਸ਼ਨ ਨੇ ਆਹ ਕੁਝ ਸਿਖਾਇਆ। ਉਹਦੀ ਇੰਟਰਵਿਊ ਸੁਣਦਿਆਂ ਮੈਨੂੰ ਲੱਗਿਆ ਕਿ ਹੋਰ ਵੀ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਫੈਡਰੇਸ਼ਨਿਸਟ ਨੇ, ਇਹੋ ਜਿਹੇ ਸੰਤ ਭਿੰਡਰਾਂ ਵਾਲਿਆਂ ਦੇ ਸਮਰਥਕ ਨੇ, ਜਿਨ੍ਹਾਂ ਨੂੰ ਵਿਰਸਾ ਸਿੰਘ ਵਲਟੋਹਾ ਦਾ ਸਾਰਾ ਕੁਝ ਜਿਹੜਾ ਹੈ ਇਸ ਮੌਕੇ ਜਿਵੇਂ ਉਹ ਕਰ ਰਿਹਾ, ਉਹ ਚੰਗਾ ਨਹੀਂ ਲੱਗ ਰਿਹਾ, ਚੰਗੀ ਗੱਲ ਰੱਖ ਕੇ ਵਿਰੋਧ ਹੋ ਰਿਹਾ। ਸੋ ਜਿਹੜਾ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਸਿੱਖਾਂ ਦੇ ਕੋਲੇ ਅਕਾਲੀ ਦਲ ਨਾਂ ਦਾ ਇੱਕ ਇਹੋ ਜਿਹਾ ਡੁਗਡੁਗੀ, ਇੱਕ ਛੁਣਛੁਣਾ ਸੀ, ਜਿਹਨੂੰ ਆਪਾਂ ਵਜਾਉਂਦੇ ਰਹੇ ਕਿ ਜੀ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਛੱਡੋ, ਆਪਣੇ ਕੋਲੇ ਆਪਣੀ ਪਾਰਟੀ ਆ, ਪੰਥ ਦੀ ਪਾਰਟੀ ਆ, ਆਪਾਂ ਇਹਦਾ ਰਾਜ ਭਾਗ ਲਿਆਵਾਂਗੇ। ਹੁਣ ਇਹ ਪਾਰਟੀ ਧਰਮ ਦੇ ਪੱਖ ਤੋਂ ਦੇਖ ਲਓ ਬਿਲਕੁਲ ਨਖਿੱਧ ਵਾ, ਸਿੱਖ ਧਰਮ ਦੀਆਂ ਰਵਾਇਤਾਂ ਬਾਰੇ, ਮਰਿਆਦਾ ਬਾਰੇ। ਜੇ ਇਹ ਅਕਾਲੀ ਨੇ ਜਿਹੜਾ ਕੁਛ ਇਹ ਕਰਦੇ ਫਿਰਦੇ ਆ, ਤਾਂ ਫਿਰ ਬੀਜੇਪੀ ਵਾਲੇ, ਕਾਂਗਰਸ ਵਾਲੇ ਜਿਹੜੇ ਸਿੱਖ ਨੇ, ਉਹਨਾਂ ਦਾ ਕੀ ਹਾਲ ਹੋਊਗਾ? ਉਹਨਾਂ ਨੂੰ ਤਾਂ ਇਹਨਾਂ ਨਾਲੋਂ ਵੀ ਘੱਟ ਗਿਆਨ ਹੋਊਗਾ ਸਿੱਖ ਮਰਿਆਦਾ ਦਾ। ਸੋ ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਜੋ ਹਾਲ ਅਕਾਲੀ ਦਲ ਬਾਦਲ ਨੇ ਸਿੱਖਾਂ ਦਾ ਕਰ ਦਿੱਤਾ, ਉਹਨੂੰ ਦੇਖ ਕੇ ਰੋਣਾ ਹੀ ਆਉਂਦਾ। ਤੇ ਇੱਕ ਹੋਰ ਖਬਰ ਵਿਚਾਰ ਕੇ ਆਪਾਂ ਸਮਾਪਤੀ ਕਰਾਂਗੇ ਕਿ ਸੁਧੀਰ ਸੂਰੀ ਨਾਂ ਦਾ ਹਿੰਦੂ ਕੱਟੜਪੰਥੀ ਉਹ ਗੁੰਡਾ, ਜਿਹੜਾ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਅਪਮਾਨਜਨਕ, ਤਿਰਸਕਾਰ ਭਰੇ ਬੋਲ ਬੋਲਦਾ ਸੀ, ਉਹਨੂੰ ਪਿਛਲੇ ਸਾਲ ਸਿੰਘਾਂ ਨੇ ਸੋਧਾ ਲਾਤਾ ਸੀ। ਭਾਈ ਸੰਦੀਪ ਸਿੰਘ ਸੰਨੀ, ਜਿਹੜੇ ਕਿ ਇਸ ਮੁਕੱਦਮੇ ਦੇ ਵਿੱਚ ਜੇਲ੍ਹ 'ਚ ਨਜ਼ਰਬੰਦ ਨੇ, ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਮਹਿੰਦਰਪਾਲ ਸਿੰਘ ਚੜ੍ਹਾਈ ਕਰ ਗਏ ਸੀ। ਉਹਨਾਂ ਦੀ ਅੰਤਮ ਅਰਦਾਸ ਮੌਕੇ ਭਾਈ ਸੰਦੀਪ ਸਿੰਘ ਸੰਨੀ ਜੇਲ੍ਹ ਦੇ ਵਿੱਚੋਂ ਕਸਟਡੀ ਦੇ ਵਿੱਚ, ਹਿਰਾਸਤ ਦੇ ਵਿੱਚ ਹੀ ਭੋਗ ਮੌਕੇ ਲਿਆਂਦਾ ਗਿਆ ਸੀ, ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਪੰਥਕ ਸੋਚ ਵਾਲੇ ਦੂਰ ਦਰਾਡਿਓਂ ਪਹੁੰਚੇ, ਜਿੱਥੇ ਇਸ ਗੱਲ ਦੇ ਨਾਲ ਭਾਈ ਸੰਦੀਪ ਸਿੰਘ ਸੰਨੀ ਨੂੰ ਆਪਣੇ ਉੱਤੇ ਮਾਣ ਮਹਿਸੂਸ ਹੋਇਆ ਹੋਣਾ ਕਿ ਮੇਰੀ ਸੇਵਾ ਉਹ ਪੰਥ 'ਚ ਪ੍ਰਵਾਨ ਹੋਈ ਹੈ, ਸਿੱਖ ਸੰਗਤਾਂ ਮੇਰਾ ਸਤਿਕਾਰ ਕਰਦੀਆਂ ਨੇ। ਉੱਥੇ ਜਿਹੜੀ ਸਾਡੀ ਕੌਮ ਦੀ ਜਵਾਨੀ ਆ, ਉਹਨੂੰ ਵੀ ਹਰਾਰਾ ਮਿਲਦਾ, ਹੁੰਗਾਰਾ ਮਿਲਦਾ ਕਿ ਕੌਮ ਲਈ ਸੇਵਾ ਕਰਨ ਵਾਲਿਆਂ ਦਾ ਪੰਥ ਸਤਿਕਾਰ ਵੀ ਪੂਰਾ ਠੋਕ ਕੇ ਕਰਦਾ। ਬਹੁਤ ਚੰਗਾ ਲੱਗਿਆ ਕਿ ਦੁਨੀਆ ਭਰ ਦੇ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਕੌਮ ਦੇ ਜਿਹੜੇ
ਦਰਦ ਰੱਖਣ ਵਾਲੇ ਭਰਾ ਨੇ, ਉਹਨਾਂ ਨੇ ਭਾਈ ਸੰਦੀਪ ਸਿੰਘ ਸਨੀ ਦੇ ਸਤਿਕਾਰਯੋਗ ਪਿਤਾ ਭਾਈ ਮਹਿੰਦਰਪਾਲ ਸਿੰਘ ਦੀ ਅੰਤਮ ਅਰਦਾਸ ਮੌਕੇ ਜਿਹੜੀਆਂ ਹਾਜ਼ਰੀਆਂ ਉਹ ਭਰੀਆਂ ਨੇ। ਅੰਤਮ ਤੌਰ ਦੇ ਉੱਤੇ ਇੱਕ ਬਿਨਾਂ ਟਿੱਪਣੀ ਤੋਂ ਖਬਰ ਜਿਹੜੀ ਆ ਉਹ ਸਾਂਝੀ ਕਰਕੇ ਸਮਾਪਤੀ ਕਰਦੇ ਆ ਕਿ ਜਿਹੜਾ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਕਤਲ ਹੋਇਆ, ਉਸ ਕਤਲ ਦੇ ਵਿੱਚ ਇੰਡੀਅਨ ਸਟੇਟ ਦੇ ਵੱਲੋਂ, ਪੁਲਿਸ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਤੇ ਹੋਰਾਂ ਜਿਨ੍ਹਾਂ ਦੇ ਉਹਨਾਂ ਨੇ ਉਦੋਂ ਨਾਂ ਲਏ ਨੇ, ਸਾਰਿਆਂ ਦੇ ਖਿਲਾਫ ਕਾਨੂੰਨ ਜਾਂ ਧਾਰਾਵਾਂ ਸਖਤ ਤੋਂ ਸਖਤ ਲਾ ਕੇ ਕਾਫੀ ਜ਼ਿਆਦਾ ਮਾਮਲੇ ਨੂੰ ਸੰਗੀਨ ਬਣਾਇਆ ਜਾ ਰਿਹਾ। ਇਹ ਤਾਂ ਹੁਣ ਵਾਹਿਗੁਰੂ ਜਾਣੇ ਕਿ ਕਿਵੇਂ ਇਹ ਗੱਲ ਕਿਹਨੇ ਕੀਤੀ। ਦੋਸ਼ੀ ਸਾਹਮਣੇ ਵੀ ਆਉਣੇ ਚਾਹੀਦੇ ਆ, ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਨੇ, ਪਰ ਜਦੋਂ ਤੱਕ ਪੂਰੀ ਗੱਲ ਦਾ ਪਤਾ ਨਾ ਹੋਵੇ ਉਦੋਂ ਤੱਕ ਬੜਾ ਸੋਟਾ ਨਹੀਂ ਮਾਰਿਆ ਜਾਂਦਾ। ਠੀਕ ਆ, ਵਿਰੋਧ ਜਾਂ ਮਤਭੇਦ ਹੋਣੇ ਹੋਰ ਗੱਲ ਆ, ਪਰ ਜੋ ਕੁਝ ਵਾਪਰਿਆ ਇਹਦੇ ਉੱਤੇ ਕਿਸੇ ਨੂੰ ਐਵੇਂ ਹੀ ਦੋਸ਼ ਲਾਉਣੇ ਜਾਂ ਸਟੇਟ ਦੇ ਮਗਰ ਲੱਗ ਕੇ ਦੋਸ਼ ਲਾਉਣੇ, ਇਹ ਘੱਟੋ ਘੱਟ ਸਾਨੂੰ ਸਾਰਿਆਂ ਨੂੰ ਸੋਚਣਾ ਬਣਦਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਚਲੋ ਇਹ ਕਹਿਤਾ ਨਾ ਪ੍ਰੈਸ ਨੂੰ ਪਰਸੋਂ ਜਦੋਂ ਕੱਲ ਵੀਡੀਓ ਆਈ ਉਹਨਾਂ ਦੀ ਕਿ ਜੀ ਅਦਾਲਤ ਦੇ ਫੈਸਲੇ ਨੂੰ ਦੇਖਾਂਗੇ, ਪਰ ਆਪਾਂ ਇਹ ਸੋਚੋ ਕਿ ਅਦਾਲਤਾਂ ਨੇ ਪਹਿਲਾਂ ਕਿੰਨੇ ਕੁ ਫੈਸਲੇ ਸਹੀ ਕੀਤੇ। ਸੋ ਇਸ ਮੁਲਕ ਦੇ ਵਿੱਚ ਪੁਲਿਸ ਝੂਠੇ ਟੈਗ ਵੀ ਲਾ ਸਕਦੀ ਆ। ਸਾਡੇ ਆਲੇ ਦੁਆਲੇ ਹਜ਼ਾਰਾਂ ਇਹੋ ਜਿਹੇ ਮਾਮਲੇ ਆ, ਕਿਸੇ ਤੇ ਝੂਠਾ ਦੋਸ਼ ਲਾਇਆ, ਤੇ ਅਦਾਲਤਾਂ ਜਿਹੜੀਆਂ ਨੇ ਉਹਨਾਂ ਦਾ ਵੀ ਆਪਾਂ ਨੂੰ ਪਤਾ ਹੀ ਆ ਵੀ ਕਿੱਥੇ ਗੱਲ ਖੜੀ ਆ। ਬਥੇਰੀ ਵਾਰ ਬੇਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਨੇ, ਇਹ ਦੋਸ਼ੀ ਜਿਹੜੇ ਆ ਉਹ ਬਚ ਜਾਂਦੇ ਰਹੇ ਆ, ਪਰ ਇਹ ਹੋਇਆ ਬਹੁਤ ਮਾੜਾ। ਤੇ ਸਾਡੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਆ ਕਿ ਸਾਡੀ ਕੌਮ ਦੇ ਜਿਹੜੇ ਨੌਜਵਾਨ ਬੱਚੇ ਨੇ ਇਹ ਜਿਸ ਕਤਲੋਗਾਰਦ ਵਾਲੇ ਪਾਸੇ ਨੂੰ ਵੱਧ ਰਹੇ ਨੇ, ਇਹਨਾਂ ਨੂੰ ਰੋਕਿਆ ਜਾਵੇ, ਸਮਝਾਇਆ ਜਾਵੇ ਕਿ ਪੰਥ ਦੀ ਲੜਾਈ ਜਿਹੜੀ ਆ ਉਹ ਆਪਣੀ ਦਿੱਲੀ ਨਾਲ ਆ, ਨਾਗਪੁਰ ਨਾਲ ਆ, ਦੁਸ਼ਮਣ ਨਾਲ ਲੜੋ ਜੇ ਲੜਨਾ ਹੀ ਆ, ਅੰਦਰ ਖਾਤੇ ਆਪਣੇ ਖਾਨਾ ਜੰਗੀ ਵਾਲੇ ਪਾਸੇ ਨੂੰ ਨਾ ਤੁਰੋ। ਸੋ ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।